ਸਤਿ ਸ਼੍ਰੀ ਅਕਾਲ ਮਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਆਂਦਾ ਹੈ। ਸਤਿ ਸ੍ਰੀ ਸਤਿ ਸ਼੍ਰੀ ਅਕਾਲ ਅਕਾਲ। ਬੋਲੇ ਬੋਲੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ। ਸੁਣਾਓ ਫਿਰ ਤੁਸੀਂ ਕਿੱਥੇ ਜੰਮੇ ਜਾਏ ਸੀ, ਕੁਝ ਸਾਨੂੰ ਦੱਸੋ। ਕਿਹੜਾ ਪਿੰਡ ਸੀ? ਕਿਹੜਾ ਪਿੰਡ ਸੀ ਆਪਣਾ? ਬੀਬੀ ਆਂਦੇ ਆ ਕਿੱਥੇ ਜੰਮੇ ਸੀ ਤੁਸੀਂ? 19 ਚੱਕ 19 ਚੱਕ। ਹਾਂ ਹਾਂ ਤੇ ਕੋਈ ਦੱਸੋ ਕਿੱਥੇ ਪੈਂਦਾ ਸੀ? ਹਾਂ ਕਿੱਥੇ ਕੁ ਪੈਂਦਾ ਸੀ? ਨਾਲ ਦਾ ਸ਼ਹਿਰ ਕਿਹੜਾ ਸੀਗਾ? ਸ਼ਹਿਰ ਲੱਗੇ ਕੋ ਲਾਗੇ ਕੋਈ ਨਹੀਂ ਸ਼ਹਿਰ ਜਿੰਨਾ ਦੂਰ ਹੀ ਜਿੱਥੇ ਮਾਮਲਾ ਦੇਣ ਜਾਂਦੇ ਸੀ। ਦੂਰ ਮਾਮਲਾ ਕਿੱਥੇ ਦੇਣ ਜਾਂਦੇ ਸੀ? ਮਾਮਲਾ ਦੇ ਬਿਜਲੀ ਕਾਟਦੇ ਆ ਨੰਬਰਦਾਰ ਜਾਂਦਾ ਹੈ ਜਰਾ ਅੱਛਾ, ਕਿਹੜੇ ਸ਼ਹਿਰ ਜਾਂਦੇ ਸੀ? ਉਹ ਜੀ ਨਾ ਟੇਕੂ ਟੋਬੇ ਟੇਕੂ ਟੋਬੇ ਜਾਂਦੇ ਸਨ। ਹਾਂ ਹਾਂ ਅੱਛਾ ਅੱਛਾ। ਤੇ ਆਪਣੇ ਨਾਲ ਦੀਆਂ ਕੁੜੀਆਂ ਕਿਹੜੀਆਂ ਕਿਹੜੀਆਂ ਸੀ ਤੁਹਾਡੀਆਂ ਜਿਹੜੀਆਂ ਸਹੇਲੀਆਂ ਸੀ ਉੱਥੇ ਉਸ ਟਾਈਮ? ਉਹਨਾਂ ਦਾ ਕੀ ਨਾਂ ਸੀਗਾ? ਜਾਨੋ ਹੀ ਇੱਕ ਜਾਨੋ। ਹਾਂ ਹੋਰ? ਉਹ ਸਮਝੇ ਤਜੂ ਕਪੂਰ ਭੁੱਲ ਗਿਆ ਇਹ ਕਿਹਦਾ ਕਿੱਥੇ ਨਹੀਂ ਹਾਂ ਹਾਂ। ਇੱਕ ਤੁਸੀਂ ਲੋਹਾਰਾਂ ਦੇ ਹੁੰਦੇ ਸੀ ਉੱਥੇ ਸੀਗਾ? ਹੈਂ? ਲੋਹਾਰਾਂ ਦੇ ਹੁੰਦੇ ਸੀ, ਇੱਕ ਮੁਸਲਮਾਨ ਸੀਗਾ। ਲੋਹਾਰ ਕੌਣ ਸੀ ਉੱਥੇ? ਉਹ ਤੇਲੀ ਗਾਮਾ ਤੇਲੀ ਹੂੰ। ਹਾਂ ਕੋਈ ਸਹੇਲੀਆਂ ਤੁਹਾਡੀਆਂ ਆਉਂਦੀਆਂ ਸੀ, ਕੋਈ ਹਾਂ? ਕੁੜੀਆਂ ਛੁੜੀਆਂ ਜਿਨ੍ਹਾਂ ਨਾਲ? ਜਾਨੋ ਦੱਸਿਆ ਇਹਨਾਂ ਨੇ। ਅੱਛਾ ਜਾਨੋ। ਜਾਨੋ ਜਾਨੋ ਕੁੜੀ ਸੀ? ਹਾਂਜੀ ਕੁੜੀ ਸੀ। ਕੁੜੀ ਤੇਲੀ ਹੈ ਕੁੜੀ ਤੇਰੀਆਂ ਦੀ ਕੁੜੀ ਸੀ। ਹਾਂ ਚੰਗੀ ਉਹਦੇ ਨਾਲ ਤੁਹਾਡੀ ਬਣਦੀ ਸੀ? ਹਾਂ ਚੰਗੀ ਬਣਦੀ ਸੀ? ਵਧੀਆ ਬਣਦੀ ਸੀ ਉਹਨਾਂ ਤੁਹਾਡੀ? ਹਾਂ ਕੋਈ ਗੱਲ ਸੁਣਾਓ ਨਾ ਉਹਨਾਂ ਦੀ, ਕਿਵੇਂ ਯਾਦ ਆਉਂਦੀ? ਉਹ ਗੱਲ ਤੇ ਮੈਨੂੰ ਭੁੱਲ ਗਈ। ਤਖਾਨ ਹੁੰਦਾ ਹੈ ਸੱਤੂ ਤਖਾਨ ਹੈ ਹੂੰ ਲਵਾਰ ਹੁੰਦਾ ਹੈ ਜੀ ਜਾਲ ਹੂੰ। ਜਲਾਲਦੀਨ ਠੀਕ ਹੈ। ਦੋ ਹਰਾਸ ਇਹਨਾਂ ਦੇ ਇੱਕ ਸੱਤੂ ਤਖਾਨ ਦਾ ਹੈ ਹੂੰ ਤਿੰਨ ਚਾਰ ਡੱਟੀਆਂ ਸੀ ਦੋ ਹੈਗੀਆਂ ਬਾਹਮਣਾਂ ਦੀਆਂ ਤੇ ਇੱਕ ਜੱਟਾਂ ਦੀ ਤੇ ਇੱਕ ਖੱਤਰੀ ਦਾ ਖੱਤਰੀਆਂ ਹਾਂ ਕਿੰਨੀ ਜ਼ਮੀਨ ਜਾਇਦਾਦ ਸੀ ਆਪਣੀ ਉੱਥੇ? ਆਪਣੀ ਜਾਇਦਾਦ ਦੋ ਮਰਬੇ 2 ਮੁਰੱਬੇ ਸੀ। 2 ਮਰਬੇ ਤੇ ਕਿਹੜੀ ਫੈਮਿਲੀ ਸੀ? ਕਿਹੜੀ ਫੈਮਿਲੀ ਹੈ ਤੁਹਾਡੀ ਜੱਟਾਂ ਦੇ ਵਿੱਚੋਂ? ਗਿੱਲ ਸੰਧੂ ਜੱਟ। ਸੰਧੂ ਜੱਟ। ਹਾਂ ਅੱਛਾ। ਮੇਰੀ ਗਿੱਲਾ ਮਾਤਾ ਜੀ ਗਿੱਲਾਂ ਦੇ ਘਰ ਜੰਮੇ ਸੀ? ਬੀਬੀ ਗਿੱਲਾਂ ਦੀ ਸੀ। ਮੈਂ ਅੱਛਾ ਗਿੱਲ ਸੀ। ਅੱਛਾ। ਤੇ ਬੀਬੀ ਗਿੱਲਾਂ ਸੀ ਤੇ ਲੰਬੜਦਾਰੀ ਵੀ ਸੀਗੀ। ਲੰਬੜਦਾਰ ਸੀ ਸਾਡਾ ਨਦੇਵ ਮੇਰਾ ਲੰਬੜਦਾਰ ਅੱਛਾ। ਕਦੀ ਰਾਬਤਾ ਹੋਇਆ ਉਸ ਪਿੰਡ ਇਹਨਾਂ ਨਾਲ? ਨਾਲ ਬਾਅਦ ਦੇ ਵਿੱਚ? ਕਿਸੇ ਨਾਲ ਵੀ? ਸਾਨੂੰ ਸਿਰਫ ਇਦਾਂ ਹੀ ਗੂਗਲ ਮੈਪ ਦੇ ਥਰੂ ਬੀਬੀ ਦਾ ਪਿੰਡ ਹੀ ਲੱਗਾ ਜਿਹੜਾ 319 ਚੱਕ। ਉਹ ਵੀ ਜਾਨੀ ਵਾਲਾ ਸਟੇਸ਼ਨ ਇਹਨਾਂ ਨੂੰ ਯਾਦ ਸੀਗਾ। ਜਾਨੀ ਵਾਲੇ ਦਾ ਕਰਕੇ ਲੋਕੇਸ਼ਨ ਦਾ ਥੋੜਾ ਜਿਹਾ ਪਤਾ ਤੁਹਾਨੂੰ ਚੱਲੇ। ਤੇ 47 ਵੇਲੇ ਕੀ ਦੱਸਦੇ ਨੇ ਕਿ ਕਿਵੇਂ ਇਹ ਖੈਰ ਨਾਲ ਅਪੜ ਗਏ ਸਾਰੇ ਉੱਥੇ? ਕਿੱਥੇ ਅਪੜੇ? ਖੈਰ ਤਾਂ ਵੇਖੋ ਮੁਸ਼ਕਲਾਂ ਦਾ ਸਮਾਂ ਸੀਗਾ। ਪਹਿਲਾਂ ਬੀਬੀ ਆਪਾਂ ਅੰਮ੍ਰਿਤਸਰ ਆਏ ਸੀਗੇ। ਹਾਂ ਪਹਿਲਾਂ ਕਿੱਥੇ ਆਏ ਸੀ ਆਪਾਂ? ਹੌਲੀ ਹੌਲੀ ਆਈ ਆਇਆ ਪੰਜਾਬ ਚ, ਇੰਡੀਆ ਚ, ਇੱਧਰ ਭਾਰਤ ਚ ਕਿੱਥੇ ਆਏ ਸੀ? ਆਇਆ ਸਾਹਮਣੇ ਸਾਹਮਣੇ। ਸਾਹਮਣੇ ਅੱਛਾ। ਸਾਹਮਣੇ ਸਨਮਾਨ ਨਾਨਕੇ ਸਟੇ ਕੀਤਾ ਜਾ ਕੇ। ਅੱਛਾ। ਹੁਣ ਬੈਠੇ ਸਾਡੇ ਰਾਣੀਆਂ ਹੈ ਤੇ ਪਿਛਲਾ ਰਾਣੀਆਂ ਹੈ ਹੂੰ ਇਹਨਾਂ ਦੇ ਹੁਣ ਉਸ ਜਾਇਦਾਦ ਸਾਡੀ ਰਾਣੀ ਮੈਂ ਗਈ ਹੂੰ ਤੇ ਇੱਥੋਂ ਸਾਡੇ ਦਾਦੇ ਨੂੰ 2 ਮਰਬੇ ਪਿਲਸਣੀਆਂ ਹੀ ਸਾਡਾ ਦਾਦਾ 2 ਮਰਬੇ ਮੇਰੇ ਬਾਅਦ ਠੀਕ ਹੈ। ਠੀਕ ਹੈ, ਮਤਲਬ ਪੁਰਾਣੇ ਪਿੰਡ ਇੱਥੇ ਸਰ। ਜਿਹੜੀ ਬੀਬੀ ਦੇ ਪੇਕੀ ਫੈਮਿਲੀ ਉਹ ਪੰਜਾਬ ਦੇ ਵਿੱਚ ਰਾਣੀਆਂ ਪਿੰਡ ਪੈਂਦਾ। ਠੀਕ। ਉਹ ਉੱਥੇ ਜਾ ਕੇ ਵਸੀ ਹੈ। ਹੂੰ ਤੇ ਅਸੀਂ ਜਿਹੜੇ ਕਿ ਮੇਰੇ ਦਾਦਕਾ ਫੈਮਿਲੀ ਆ ਉਹ ਪਹਿਲਾਂ ਪਾਕਿਸਤਾਨ ਤੋਂ ਆ ਕੇ ਇੱਕ ਰੂੜੀ ਵਾਲਾ ਪਿੰਡ ਪੈਂਦਾ ਆਪਣੇ ਚੋਲਾ ਸਾਹਿਬ ਦੇ ਕੋਲ। ਚੋਲਾ ਸਾਹਿਬ ਦੇ ਕੋਲ ਸਾਹਿਬ ਦੇ ਲਾਗੇ ਸਾਹਿਬ ਦੇ ਲਾਗੇ ਉੱਥੇ। ਫਿਰ ਉੱਥੋਂ ਜ਼ਮੀਨਾਂ ਜਿਹੜੀਆਂ ਫਿਰੋਜ਼ਪੁਰ ਏਰੀਏ ਚ ਲਾ ਬਹੁਤ ਹੀ ਉਹਦਾ ਅਕਸਰ ਜਿਵੇਂ ਕਹਿ ਲਓ ਕਿ ਹਰ ਵੇਲੇ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਕਿ ਕਿਤੇ ਸੰਤਰਿਆਂ ਦੀ ਗੱਲ ਆ ਗਈ, ਕਿਤੇ ਬੀਬੀ ਨੂੰ ਸੰਤਰੇ ਤੋੜ ਕੇ ਬੀਬੀ ਕਹਿੰਦੀ ਆਪਣੇ ਬਾਗ ਹੁੰਦੇ ਸੀ, ਆਪਣੇ ਸੇਆਂ ਦੇ ਬਾਗ ਹੁੰਦੇ ਸੀਗੇ। ਮਤਲਬ ਅਕਸਰ ਕਹਿੰਦੇ ਕਿ ਮਰਬੇ ਵੀ ਸੀਗੇ, ਲੰਬੜਦਾਰੀ ਵੀ ਸੀਗੀ ਤੇ ਨਾਲ ਮਤਲਬ ਕਹਿ ਲਓ ਕਿ ਸ਼ਾਹੀ ਸਰਦਾਰ ਫੈਮਿਲੀ ਸੀ। ਤੇ ਚਲੋ ਸਮੇਂ ਦੇ ਨਾਲ 9 ਬੂਟੇ ਹੀ ਕਿੱਲੇ ਦੇ ਬੱਟ ਤੇ ਸਿਆਂ ਦੇ ਜੇ ਕਮਰ ਬਿਆ ਵਾਲੇ 9 ਬੂਟੇ ਤੇ ਸੰਤਰੇ ਮਾਲ ਤੇ ਇੱਕ ਦਵਾ ਕਿੱਲੇ ਸੇ ਹੁੰਦੇ। ਮਾਂ ਜੀ ਨੂੰ ਅਜੇ ਬੂਟਿਆਂ ਦਾ ਪਤਾ ਹੈ ਵੀ 9 ਬੂਟੇ ਸਨ। ਕਿਆ ਜੋਗਾ ਵੀ ਦੱਸਦੇ ਹੁੰਦੇ ਕਿ ਪੰਜ ਜੋਗਾ ਵਜਦੀਆਂ ਨੇ ਸਾਡੀਆਂ 5। ਹਾਂ ਇੱਕ ਮੇਰੇ ਜੋਗਾ ਡੱਗਿਆ ਤੇ ਨਰਮਾ ਹੋਣਾ, ਇੱਕ ਜਿਕਾਇ ਘੋਣੀ ਮਕਈ ਕਮਾਦ ਆਦਿ। ਤੇ ਫਿਰ ਜਦੋਂ ਨਹੀਂ ਰਿਹਾ ਤਾਂ ਉੱਥੇ ਚਲੇ ਗਏ ਤੇ ਮਨ ਦੇ ਵਿੱਚ ਗੁੱਸਾ ਆਉਂਦਾ ਸੀ? ਜਿਹੜੇ ਕਰਨ ਵਾਲੇ ਸੀ ਉਹਨਾਂ ਦੇ ਖਿਲਾਫ ਕੋਈ ਗੁੱਸਾ ਆਉਂਦਾ ਸੀ ਕਿ ਸਾਡੇ ਨਾਲ ਕੀ ਖੇਡ ਕੀ ਇਹਨਾਂ ਨੇ ਖੇਡੀ?
ਬੀਬੀ ਆਂਦੇ ਜਦੋਂ ਉੱਥੇ ਉਹ ਵੰਡ ਹੋਈ ਆ, ਉਸ ਤੋਂ ਬਾਅਦ ਗੁੱਸਾ ਆਉਂਦਾ ਸੀਗਾ ਕਿ ਇਹ ਕੀ ਭਾਣਾ ਵਾਪਰ ਗਿਆ ਆਪਣੇ ਨਾਲ। ਮਹਾਰਾਜ ਨੇ ਬਚਾਤਾ ਬਹੁਤ ਦਾਦੇ ਨੇ। ਉਜਾੜੇ ਦਾ ਦੁੱਖ ਤੇ ਬਹੁਤ ਜ਼ਿਆਦਾ ਸੀਗਾ। ਇਹਨਾਂ ਦਾ ਜਿਹੜਾ ਦਹੇਜ ਦਾ ਸਮਾਨ ਸੀ ਉਹ ਵੀ ਇੱਥੇ ਰਹਿ ਗਿਆ। ਆਪਣੇ ਹਿਸਾਬ ਨਾਲ ਉਹ ਕਿ ਗੱਡਿਆਂ ਦੇ ਜੀ ਬੇਚਵੇਵਾ ਨਹੀਂ ਦਾ ਨਾ ਮੁਸਲਮਾਨਾਂ ਦਾ ਨਾ ਜੱਟਾਂ ਦਾ ਇੱਕੋ ਹੈ। ਬਹੁਤ ਭੈਣਾਂ ਭਰਾਵਾਂ ਨੂੰ ਰਹਿੰਦੇ। ਹੁਣ ਭੈਣਾਂ ਭਰਾਵਾਂ ਦੀ ਨਹੀਂ ਰਹਿ ਗਈ ਹੁਣ। ਉਸ ਵੇਲੇ ਕੋਈ ਨਫ਼ਰਤ ਨਹੀਂ ਸੀ, ਲੋਕ ਇਕੱਠੇ ਰਹਿ ਰਹੇ ਸੀ। ਮਹਾਰਾਜ ਨੇ ਕੋਈ ਜੋ ਬਣਾਇਆ ਇਹ ਘਰ ਛੱਡ ਕੇ ਪੁੱਤ ਦੁਨੀਆ ਤੁਰ ਪਈ ਜਾਨਾਂ ਲੈ ਕੇ ਆਪਣੀਆਂ ਤੇ ਆਟਾ ਦਾਣਾ ਲੱਦ ਲਿਆ ਗੱਡੀਆਂ ਤੇ ਬਲਦਾਂ ਨਾਲ ਕੀ ਵਿਚਾਰੇ ਨੇ ਲਿਆਉਣਾ। ਮਈਆਂ ਗਾਈਆਂ ਕੋਈ ਛੱਡ ਦਿੱਤੀਆਂ ਜਿਹੜੀਆਂ ਕੋਈ ਲਿਆ ਲੈ ਆਂਦੀਆਂ। ਜੋ ਗੱਲ ਇੱਕ ਦੋ ਲੈ ਆਂਦੀਆਂ ਨਾਲ ਜਿਹੜੀਆਂ ਗੱਡੇ ਜੋਈਆਂ। ਬਹੁਤ ਮਾੜਾ ਹਾਲ ਹੋਇਆ ਦੁਨੀਆ ਦਾ ਮਾੜਾ। ਚਲੋ ਸਫ਼ਰ ਲੰਬਾ ਸੀ 76 ਸਾਲਾਂ ਦਾ, ਔਰ ਉਸ ਤੋਂ ਬਾਅਦ ਫਿਰ ਤੁਹਾਡੀ ਹਿੰਮਤ ਜਿਹੜੀ ਹੈ ਬਾਰ-ਬਾਰ ਜਾਣਾ, ਸਾਰਾ ਕੁਝ ਕਰਨਾ, ਲੇਕਿਨ ਤੁਸੀਂ ਕਾਮਯਾਬ ਹੋਏ। ਔਰ ਤੁਹਾਡਾ ਇਹ ਸਾਰਾ ਕੁਝ ਦੇਖ ਕੇ ਜਦੋਂ ਪਬਲਿਕ ਦੇ ਵਿੱਚ ਚੀਜ਼ਾਂ ਜਾਣੀਆਂ ਤੇ ਪਤਾ ਨਹੀਂ ਕਿਤਨੇ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਆਸ ਲੈ ਕੇ ਬੈਠੇ ਨੇ ਉਹ ਹਿੰਮਤ ਪਕੜਨਗੇ, ਉਹ ਵੀ ਕਹਿਣਗੇ ਕਿ ਅਸੀਂ ਜਾਵਾਂਗੇ। ਔਰ ਅਸੀਂ ਸਰਕਾਰਾਂ ਨੂੰ ਵੀ ਇੱਕੋ ਹੀ ਐਂਡ ਤੇ ਜਿਹੜੀ ਮੇਰੀ ਦਰਖਾਸਤ ਹੈ, ਬੇਨਤੀ ਹੈ, ਉਹ ਇਹੀ ਹੈ ਕਿ ਹੁਣ ਬਸ ਨਾ ਕਰ ਦਈਏ, ਬਹੁਤ ਹੋ ਗਈ, ਸਾਰਾ ਕੁਝ ਚੱਲਦਾ ਰਹੇ, ਦੋਨੋਂ ਦੇਸ਼ ਆਬਾਦ ਰਹਿਣ, ਪ੍ਰੋਗਰੈਸ ਕਰਨ, ਇੰਡੀਆ ਵੀ ਵਧੇ, ਪਾਕਿਸਤਾਨ ਵੀ ਵਧੇ, ਤਰੱਕੀ ਕਰਨ। ਲੇਕਿਨ ਜਿਹੜੇ ਕੋਈ ਬਜ਼ੁਰਗ ਉਹਨਾਂ ਨੂੰ ਕੋਈ ਥੋੜਾ ਜਿਹਾ ਅਸੀਂ ਅਗਰ ਇਹਨਾਂ ਦੀ ਆਵਾਜਾਵੀ ਤੇ ਥੋੜੀਆਂ ਨਰਮੀਆਂ ਕਰ ਦਈਏ, ਉਹ ਲੋਕ ਜਿਹੜੇ ਜੰਮੇ ਜਾਏ। ਹੁਣ ਤਾਂ ਰਹਿ ਵੀ ਕੋਈ ਨਹੀਂ, ਹੁਣ ਤੇ ਅਸੀਂ ਉਂਗਲਾਂ ਤੇ ਗਿਣ ਸਕਦੇ ਹਾਂ ਕਿ ਜਿਹੜੇ ਪਿੱਛੇ ਰਹਿ ਗਏ, ਤੇ ਕਿਉਂ ਨਾ ਇਹਨਾਂ ਵਾਸਤੇ ਕੋਈ ਸੌਖ ਪੈਦਾ ਕਰ ਦਈਏ। ਔਰ ਇੰਜ ਜਿਵੇਂ ਸਾਡੇ ਨਾਲ ਬਾਜੂ ਜੀ ਓਮਕਾਰ ਸਿੰਘ ਹੋਰੀ ਬੈਠੇ ਨੇ, ਔਰ ਨਾਲ ਉਹਨਾਂ ਦੇ ਪੋਤਰੇ ਬੈਠੇ ਨੇ, ਮਾਤਾ ਜੀ ਹੋਰਾਂ ਦੇ, ਔਰ ਮੇਰੀ ਭੈਣ ਜੀ ਨਾਲ ਬੈਠੇ ਨੇ, ਇੰਜ ਹੀ ਉਂਗਲ ਪਕੜ ਕੇ ਤੇ ਉਹਨਾਂ ਨੂੰ ਲੈ ਆਉਣ। ਔਰ ਉਹਨਾਂ ਦੀ ਹਯਾਤੀਆਂ ਦੀ ਜਿਹੜੀ ਪੂਰੀ ਜ਼ਿੰਦਗੀ ਦੀ ਖਾਹਿਸ਼ ਹੈ ਉਹ ਪੂਰੀ ਹੋ ਜਾਵੇ। ਇਹਦੇ 'ਚ ਨੁਕਸਾਨ ਕਿੰਦਾ ਹੋਏਗਾ? ਮਾਤਾ ਜੀ ਨੇ ਕੀ ਨੁਕਸਾਨ ਕਰ ਲੈਣਾ ਇੰਡੀਆ ਦਾ, ਕੀ ਪਾਕਿਸਤਾਨ ਦਾ ਕਰ ਲੈਣਾ? ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜਾ ਕਿ ਚੰਗਾ ਫੇਸ ਹੈ ਪੁਰਅਮਨ ਲੋਕਾਂ ਦਾ, ਉਹ ਦੋਨੋਂ ਕੰਟਰੀਜ਼ ਦਾ ਜਾਏਗਾ। ਸੋ ਜਿਹੜੇ ਸਾਨੂੰ ਕੋਈ ਸੁਣਨ ਵਾਲੇ ਹਨ, ਇਹਨਾਂ ਪਹਿਲੂਆਂ 'ਤੇ ਲਾਜ਼ਮੀ ਸੋਚਣ, ਔਰ ਅਸੀਂ ਲੋਕਾਂ ਲਈ ਅਗਰ ਆਸਾਨੀਆਂ ਦੇ ਪਾਈਏ ਤੇ ਸ਼ਾਇਦ ਕਿਸੇ ਇੱਕ ਇਨਸਾਨ ਦੇ ਰਾਹ ਖੋਲ੍ਹਣ ਦੇ ਪਤਾ ਹੀ ਕਿਤਨਾ ਹੀ ਲੋਕਾਂ ਵਾਸਤੇ ਨਵੀਂ ਉਹਨਾਂ ਨੂੰ ਜ਼ਿੰਦਗੀ ਮਿਲੇ, ਸੋਚਣ ਦਾ ਇੱਕ ਬਿਹਤਰ ਢੰਗ ਮਿਲੇ। ਸਾਨੂੰ